बिस्मिल्लाहिर्रहमानिर्रहीम जी, अस्सलाम वालेकुम। की हाल चाल है जी? मैं तुहाडा अपना भरा पंजाबी चैनल के नाल मुजम्मल गुजर। अल्लाह ताला के घर उम्मीद आ कि मेरे सारे भैन भरा मैनूं देखण वाले सुनने वाले सब खैरियत दे नाल होणगे, मज़ियां च होणगे। अल्लाह पाक तुहानूं सारिआं नूं चढ़दी कला च रखे। तो गल उस दिन बोरियां की आपां करदे पे, तो गल इंज ही है कि वो जिमीदार किसान खुशहाल होएगा, ਉਹਦੇ ਬੱਚੇ अच्छी तलीम हासिल करनगे, अच्छे स्कूलों के जाणगे, तो वो जदीद तरीके दे नाल नवे तरीके अपनाउणगे। खेतीबाड़ी दे विच साडी पैदावार वध जाऊगी, साडा मुल्क भी खुशहाल होएगा। हुण देखो कि आ कणकां हुण मौके ते असीं कढ के हटे आ, थोड़े दिन ही होए आ, तो ਜਿਹੜੇ ਬਹੁਤੇ ਢਿੱਲੇ ਬੰਦੇ ਹਜੇ ਉਹਨਾਂ ਦੀਆਂ ਹਜੇ ਵੀ ਕੁਛ ਨਿਕਲਦੀਆਂ ਪਈਆਂ। ਇਸ ਗੱਲ 'ਤੇ ਵੀ ਹਾਸਾ ਆਉਣ ਵਾਲੀ ਗੱਲ ਆ। ਤਦ ਮੈਂ ਹੱਸਿਆ ਵੀ ਕੁਛ ਇੱਕ ਦੋ ਬੰਦੇ ਮੈਂ ਦੇਖੇ ਆ, ਉਹ ਕੋਈ ਬਹੁਤੇ ਢਿੱਲੇ ਆ, ਅਤੇ ਉਹਨਾਂ ਦੀਆਂ ਕਣਕਾਂ ਨਿਕਲਣ ਵਾਲੀਆਂ ਆ। ਤਾਂ ਜਦੋਂ ਸੁਣ ਤਾਂ ਬੁਰਾ ਨਾ ਮਹਿਸੂਸ ਕਰਨ, ਵੈਸੇ ਮੇਰੇ ਮੂੰਹ 'ਚ ਗੱਲ ਆਈ। ਅਤੇ ਗੱਲ ਹੈਗੀ ਵੀ ਕਣਕ ਜਦੋਂ ਨਿਕਲੀ ਸੀ ਉਦੋਂ 3800-3900 ਰੁਪਈਆ ਰੇਟ ਸੀਗਾ। ਹੁਣ ਕਣਕ 5500 ਅਤੇ 5400 ਅਤੇ 5300 'ਤੇ ਚਲੇ ਗਈ ਆ। ਅਤੇ ਉਹੀ ਗੱਲ ਆ ਕਿ ਜਿਹੜਾ ਜ਼ਿਮੀਂਦਾਰ ਆ ਨਾ, ਕਿਸਾਨ ਆ, ਉਹ ਯਾਰ ਇਹਨੂੰ ਵੀ ਖੁਸ਼ਹਾਲ ਕਰੋ। ਵਿਚਾਰਾ ਮਿਹਨਤ ਕਰਦਾ ਆ, 6-6 ਮਹੀਨੇ ਉਹਨੇ ਉੱਤੇ ਮਿਹਨਤ ਕੀਤੀ, ਪੈਸੇ ਫੜ ਕੇ ਖਾਦਾਂ ਸਪਰੇਆਂ ਪਾਣੀ ਲਾਏ, ਉਹਨੂੰ ਵਾਹਿਆ, ਉਹਨੂੰ ਬੀਜ ਦਿੱਤਾ, ਉਹਨੂੰ ਸਭ ਕੁਛ ਕੀਤਾ। ਫਿਰ ਮੁੜ ਕੇ ਕਦੀ ਮੌਸਮ ਦਾ ਕੋਈ ਰੰਗ ਆਇਆ, ਕਦੀ ਅੱਜ ਮੀਂਹ ਪੈ ਗਿਆ, ਕਦੀ ਕੱਲ੍ਹ ਪਿਆ। ਉਹ ਤਾਂ ਹੋਣਾ ਤਾਂ ਉਹੀ ਆ ਜੋ ਮਾਲਕ ਦੀ ਰਜ਼ਾ ਆ। ਅਤੇ ਉਹ ਵਿਚਾਰਾ ਕਣਕ ਦੀ ਫਸਲ ਚੁੱਕਦਾ ਜਾਂ ਹੋਰ ਫਸਲਾਂ ਚੁੱਕਦਾ ਆ, ਤਾਂ ਉਹਦੀ ਜੇਬ 'ਚ ਵੀ ਕੋਈ ਚਾਰ ਆਨੇ ਜਾਣੇ ਚਾਹੀਦੇ। ਉਹ ਵੀ ਖੁਸ਼ਹਾਲ ਹੋ ਜਾਵੇ ਅਤੇ ਬੱਚੇ ਵੀ ਖੁਸ਼ਹਾਲ ਹੋ ਜਾਣ। ਅਤੇ ਜਦੋਂ ਉਹਦੇ ਕੋਲੋਂ ਫਸਲ ਨਿਕਲ ਜਾਂਦੀ ਆ ਨਾ, ਉਹਨੂੰ ਤਾਂ ਇੱਦਾਂ ਨਾ ਬਸ ਉਹ ਕੀ ਕਹਿੰਦੇ ਹੁੰਦੇ ਆ ਕਿ ਪਾਰੀ ਲੱਗ ਜਾਂਦੇ ਆ ਉਹਨੂੰ। ਅਤੇ ਮਿਹਰਬਾਨੀ ਕਰੋ, ਜ਼ਿਮੀਂਦਾਰ ਵੀ ਖੁਸ਼ਹਾਲ ਕਰੋ, ਕਿਸਾਨ ਖੁਸ਼ਹਾਲ ਕਰੋ। ਕਿਸਾਨ ਜ਼ਿਮੀਂਦਾਰ ਖੁਸ਼ਹਾਲ ਕਰੋਗੇ ਅਤੇ ਇਨਸ਼ਾਅੱਲਾ ਤਾਲਾ ਸਾਡਾ ਪੰਜਾਬ ਖੁਸ਼ਹਾਲ ਹੋਏਗਾ, ਪਾਕਿਸਤਾਨ ਖੁਸ਼ਹਾਲ ਹੋਏਗਾ। ਲੋਕ ਅੱਛੇ ਤਰੀਕੇ ਨਾਲ ਜ਼ਿਮੀਂਦਾਰਾ ਕਰਨਗੇ। ਦੂਸਰਾ ਇਹ ਹੈ ਕਿ ਹੁਣ ਜਗ੍ਹਾ ਜਗ੍ਹਾ 'ਤੇ ਕਿਸੇ ਵੀ ਸ਼ਹਿਰੋਂ ਬਾਹਰ ਨਿਕਲੋ, ਛੋਟੇ ਛੋਟੇ ਸ਼ਹਿਰ ਵੀ, ਕਸਬੇ ਵੀ ਇੱਕ ਕਲੋਨੀਆਂ ਬਣਾਉਣ ਲੱਗ ਪਏ। ਯਾਰ ਜ਼ਰਈ ਰਕਬਿਆਂ ਨੂੰ ਤਬਾਹ ਨਾ ਕਰੋ, ਤੁਹਾਡੀ ਮਿਹਰਬਾਨੀ ਹੈ। ਜਿੱਦਾਂ ਮੈਂ ਹੁਣ ਗੋਰਿਆਂ ਦੇ ਮੁਲਕਾਂ 'ਚ ਗਿਆ ਤਾਂ ਨਹੀਂ, ਸੁਣਦੇ ਹੀ ਆ ਜਾਂ ਕੋਈ ਫਿਲਮਾਂ 'ਚ ਦੇਖਿਆ ਆ ਕਿ ਉਹਨਾਂ ਨੇ ਇੱਕ ਲਾਈਨਾਂ ਮਾਰ ਕੀਤੀਆਂ, ਪੈਰਾਮੀਟਰ ਜਿਹਨੂੰ ਕਹਿੰਦੇ ਅੰਗਰੇਜ਼ੀ ਦੇ ਵਿੱਚ, ਕੋਈ ਥੋੜ੍ਹੀ ਜਿਹੀ ਬੋਲ ਦਿੰਦੇ ਆ। ਅਤੇ ਪੈਰਾਮੀਟਰ ਆ ਉਹਨਾਂ ਦੇ, ਉਸ ਤੋਂ ਬਾਅਦ ਉਹ ਲੋਕ ਨਹੀਂ ਜਾਂਦੇ ਹੈਗੇ। ਜਿਹੜਾ ਜ਼ਰਈ ਰਕਬਾ ਉਹਨੂੰ ਛੇੜਦੇ ਨਹੀਂ ਹੈਗੇ। ਤਾਂ ਯਾਰ ਸਾਡੇ ਮੁਲਕ ਦੇ ਵਿੱਚ ਤਾਂ ਰਿਵਾਜ ਹੀ ਹੈ ਨਹੀਂ ਨਾ। ਸਾਡੇ ਦੇਸ਼ ਤਾਂ ਕਹਿੰਦੇ ਜਿਹੜਾ ਉੜਦਾ ਨਾ ਉੱਥੇ ਜਾ ਕੇ ਕਲੋਨੀ ਬਣਾ ਦਿਓ, ਉੱਥੇ ਸੁਸਾਇਟੀ ਬਣਾ ਦਿਓ। ਯਾਰ ਇਹ ਜੇ ਨਾ ਕਰੋ, ਜ਼ਰਈ ਰਕਬੇ ਜਿਹੜੇ ਇਹਨਾਂ ਨੂੰ ਖਤਮ ਨਾ ਕਰੋ। ਇਹ ਜੇ ਖਤਮ ਹੋ ਗਿਆ ਤਾਂ ਕੱਲ੍ਹ ਨੂੰ ਖਾਣਾ ਪੀਣਾ ਕਿੱਥੋਂ ਆ? ਇੱਥੋਂ ਹੀ ਆਉਂਦਾ ਆ, ਇੱਥੋਂ ਹੀ ਸਭ ਕੁਛ ਆਉਂਦਾ, ਇੱਥੋਂ ਹੀ ਕਣਕ ਆਉਂਦੀ ਆ, ਜਿਹਦਾ ਆਟਾ ਬਣਦਾ, ਜਿਹਦਾ ਹੋਰ ਵੀ ਬੜਾ ਕੁਛ ਬਣਦਾ। ਮੱਕੀ ਆਉਂਦੀ ਆ, ਮੱਕੀ ਦਾ ਕੀ ਕੁਛ ਨਹੀਂ ਬਣਦਾ। ਛੱਲੀਆਂ ਤਾਂ ਆਉਂਦੀਆਂ ਹੀ ਆਉਂਦੀਆਂ, ਬਹੁਤ ਕੁਛ ਬਣਦਾ ਮੱਕੀ ਦਾ। ਹੋਰ ਚੀਜ਼ਾਂ ਆ, ਗੰਨਾ ਲਾ ਲਓ, ਚੀਨੀ ਆ ਜਿਹੜੀ ਬਣਦੀ। ਹੋਰ ਅੱਗੇ ਤਾਂ ਦੇਸੀ ਖੰਡਾਂ ਹੁੰਦੀਆਂ ਸੀ, ਹੁਣ ਉਹ ਵੀ ਨਹੀਂ। ਹੁਣ ਕੁਛ ਲੋਕ ਮੁੜਦੇ ਜਾਂਦੇ ਵੀ ਦੇਸੀ ਖੰਡ ਵਾਲੇ ਪਾਸੇ ਵੀ। ਦੇਸੀ ਖੰਡ ਬੜੀ ਵਾਧੂ ਸ਼ਹਿਰ ਸੀ। ਆਹ ਤਾਂ ਸਾਰੀ ਮਸਾਲਿਆਂ ਨਾਲ ਭਰੀ ਹੋਈ ਹੈ ਖੰਡ, ਜਿਹੜੀ ਚਿੱਟੀ ਲੱਭਣ ਡਈ ਆ। ਅਤੇ ਲੇਕਿਨ ਹੁਣ ਮਿਹਨਤਾਂ ਬੰਦੇ ਕਰਦੇ ਨਹੀਂ ਹੈਗੇ, ਉਹ ਮਿਹਨਤਾਂ ਨਹੀਂ ਹੁੰਦੀਆਂ ਉਹਨਾਂ ਕੋਲ। ਉੱਦਾਂ ਵੇਲਣੇ ਚੱਲਦੇ ਨਹੀਂ ਹੈਗੇ, ਉੱਦਾਂ ਵੇਲਣੇ ਚਲਾਉਣ ਅਤੇ ਦੇਸੀ ਖੰਡਾਂ ਕੱਢ ਲੈਣ, ਅਤੇ ਕਿਆ ਬਾਤ ਆ, ਉਹਦੇ ਨਜ਼ਾਰੇ ਬੜੇ ਵਾਧੂ ਸੀ। ਤੁਹਾਡੀ ਸਿਹਤ ਵੀ ਠੀਕ ਰਹਿੰਦੀ। ਅਤੇ ਆਹ ਤਾਂ ਹੁਣ ਸਾਰੀ ਮਸਾਲਿਆਂ ਨਾਲ ਭਰੀ ਹੋਈ ਖੰਡ ਆ ਜਿਹੜੀ ਅਸੀਂ ਖਾਣ ਡਏ ਆ। ਉਹ ਜਦੋਂ ਗੰਨਾ ਸਾਡੇ ਕੋਲ ਹੁੰਦਾ ਉਦੋਂ ਉਹਦਾ ਰੇਟ ਹੋਰ ਹੁੰਦਾ, ਜਦੋਂ ਸਾਡੇ ਕੋਲ ਚਲੇ ਜਾਂਦੀ ਆ ਗੱਲ ਉੱਥੇ ਹੀ ਆ। ਉਹਨੂੰ ਪਰ ਲੱਗ ਜਾਂਦੇ ਆ ਜੀ। ਪਰ ਵੀ ਕਾਹਦੇ ਕਿ ਰਾਕਟ ਹੀ ਲੱਗ ਜਾਂਦਾ ਆ ਇੰਝ ਸ਼ੂ ਕਰਕੇ ਨਾ, ਤਾਂ ਉਹਦਾ ਰੇਟ ਜਿਹੜਾ ਤਾਹਾਂ ਨੂੰ ਚੱਲ ਜਾਂਦਾ। ਤਾਂ ਮੇਰੀ ਸਰਕਾਰਾਂ ਨੂੰ ਵੀ ਅਪੀਲ ਆ, ਮੇਰੀ ਸਰਕਾਰਾਂ ਨੂੰ ਦਰਖਾਸਤ, ਹੱਥ ਬੰਨ੍ਹ ਕੇ ਦਰਖਾਸਤ ਆ ਕਿ ਯਾਰ ਜ਼ਿਮੀਂਦਾਰਾਂ ਵੱਲ ਧਿਆਨ ਕਰੋ। ਤੁਹਾਡੀ ਮਿਹਰਬਾਨੀ, ਕਿਸਾਨਾਂ ਨਾਲ ਧਿਆਨ ਕਰੋ। ਇਹਨਾਂ ਨੂੰ ਕੋਈ ਸਬਸਿਡੀਆਂ ਦਿਓ, ਉਹਨਾਂ ਨੂੰ ਕੋਈ ਸਹੂਲਤਾਂ ਦਿਓ, ਕੋਈ ਕੁਛ ਦਿਓ, ਕੋਈ ਨਵੇਂ ਬੀਜ ਦਿਓ ਸਾਨੂੰ, ਕੋਈ ਨਵੀਆਂ ਸ਼ੈਵਾਂ ਦਿਓ, ਤਾਂ ਕਿ ਅਸੀਂ ਵੀ ਜਦੀਦ ਤਰੀਕੇ ਦੇ ਨਾਲ ਜ਼ਿਮੀਂਦਾਰਾ ਕਰ ਸਕੀਏ। ਬਾਕੀ ਤੁਹਾਡੀ ਸੁਣਨ ਵਾਲੇ ਸਾਰਿਆਂ ਦੀ ਮਿਹਰਬਾਨੀ। ਮੇਰੇ ਚੈਨਲ ਨੂੰ ਮੈਂ ਕਹਿੰਦਾ ਹੁੰਦਾ ਕਿ ਅੰਗੂਠਾ ਜ਼ਰੂਰ ਲਾਉਣਾ ਆ, ਯਾਨੀ ਕਿ ਲਾਈਕ ਕਰਨਾ ਆ, ਸਬਸਕ੍ਰਾਈਬ ਵੀ ਕਰਨਾ ਆ, ਅਤੇ ਮੈਨੂੰ ਆਪਣੇ ਦਿਲਾਂ 'ਚ ਯਾਦ ਵੀ ਰੱਖਣਾ ਆ, ਦੁਆ ਵੀ ਦੇਣੀ ਆ। ਮੈਂ ਵੀ ਤੁਹਾਡੀਆਂ ਦੁਆਵਾਂ ਦਾ ਤਲਬਗਾਰ ਹਾਂ। ਅਤੇ ਕਮੈਂਟਸ ਜਿਹੜੇ ਹੁੰਦੇ ਆ
ਕੋਈ ਲਿਖ ਕੇ ਮੈਨੂੰ ਦੱਸਿਆ ਕਰੋ ਵੀ ਤੇਰੀ ਗੱਲ ਸਹੀ ਆ, ਤੇਰੀ ਗੱਲ ਗਲਤ ਆ, ਤੇਰੀ ਗੱਲ ਜਾਇਜ਼ ਆ, ਤੇਰੀ ਗੱਲ ਨਜਾਇਜ਼ ਆ। ਬੰਦਾ ਦੱਸਦਾ, ਤੁਸੀਂ ਸਾਡੇ ਭੈਣ ਭਰਾ ਆ। ਤੇ ਹੋਰ ਮੇਰੀ ਦੁਆ ਆ ਅੱਲਾਹ ਤਾਲਾ ਦੇ ਕੋਲੋਂ, ਅੱਲਾਹ ਪਾਕ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖੇ। ਅੱਲਾਹ ਸੋਹਣੇ ਦੇ ਹਵਾਲੇ ਜੀ। ਫੀ ਅਮਾਨ ਅੱਲਾਹ।